ਉਧਰ EU ਨੇ ਜਿਹੜਾ ਇਹ ਕਿਹਾ ਆ ਵੀ ਉਹ ਈਰਾਨ ਦੇ ਉਲਟ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਨੂੰ ਹੋਰ ਵਧਾਉਣ ਜਾ ਰਿਹਾ ਆ, ਜਿਸ ਦੇ ਵਿੱਚ ਸਟ੍ਰੇਟ ਆਫ ਹਾਰਮੁਜ਼ ਵੀ ਹੁਣ ਇਨਕਲੂਡ ਕੀਤੀ ਜਾਊਗੀ। EU ਫੋਰਨ ਪਾਲਿਸੀ ਦੇ ਚੀਫ ਕਾਹਾ ਕਾਲਾਸ ਉਹਨਾਂ ਨੇ ਜਿਹੜਾ ਇਹ ਕਿਹਾ ਵੀ EU ਦੇ ਜਿਹੜੇ ਮੁਲਕ ਆ ਉਹਨਾਂ ਨੇ ਮੰਨ ਗਏ ਆ ਸੈਂਕਸ਼ਨਸ ਜਿਹੜੀਆਂ ਲਾਉਣ ਦੇ ਲਈ ਈਰਾਨ ਦੇ ਉਲਟ, ਉਹਨਾਂ ਨੂੰ ਹੋਰ ਐਕਸਪੈਂਡ ਕਰਨ ਦੇ ਲਈ ਤੇ ਉਹਨਾਂ ਨੂੰ ਹੋਰ ਜ਼ਿਆਦਾ ਵਧਾਉਣ ਦੇ ਲਈ। ਕਹਿੰਦੇ ਵੀ ਜਿਹੜੇ ਫੋਰਨ ਅਫੇਅਰ ਮਿਨਿਸਟਰਸ ਨੇ EU ਦੇ, ਉਹ ਲਗਜ਼ਮਬਰਗ ਦੇ ਵਿੱਚ ਮੀਟਿੰਗ ਜਿਹੜੀ ਉਹ ਕਰਨਗੇ ਤੇ ਯੂਰਪੀਅਨ ਯੂਨੀਅਨ ਦਾ ਜਿਹੜਾ ਨੇਵਲ ਮਿਸ਼ਨ ਆ ਮਿਡਲ ਈਸਟ ਦੇ ਵਿੱਚ, ਉਸ ਨੂੰ ਕਿੱਦਾਂ ਹੋਰ ਮਜ਼ਬੂਤ ਕੀਤਾ ਜਾ ਸਕਦਾ ਆ, ਉਸ ਬਾਰੇ ਵੀ ਗੱਲ ਹੋਊਗੀ। ਕਹਿੰਦੇ ਰੈੱਡ ਸੀ ਦੇ ਵਿੱਚ ਜਿਹੜੇ ਯਮਨ ਦੇ ਹੌਦੀ ਗਰੁੱਪ ਆ, ਉਹਨਾਂ ਦੇ ਦੁਆਰਾ ਜੋ ਸ਼ਿਪਸ ਦੇ ਉੱਤੇ ਹਮਲੇ ਕੀਤੇ ਜਾਂਦੇ ਆ, ਉਹਨਾਂ ਨੂੰ ਕਿੱਦਾਂ ਬਚਾਉਣਾ ਆ, ਉਸ ਉੱਤੇ ਅਸੀਂ ਜਿਹੜੀ ਉਹ ਚਰਚਾ ਕਰਨ ਜਾ ਰਹੇ ਹੈਗੇ ਆ। ਸੋ ਸਟ੍ਰੇਟ ਆਫ ਹਾਰਮੁਜ਼ ਪਹਿਲੋਂ ਈਰਾਨ ਨੇ ਬੰਦ ਕੀਤਾ, ਫਿਰ ਈਰਾਨ ਨੂੰ ਜਾ ਰਹੇ ਜਿੰਨੇ ਵੀ ਟੈਂਕਰ ਆ ਜਾਂ ਸ਼ਿਪਸ ਆ, ਉਹਦੇ ਉੱਤੇ ਨੇਵਲ ਬਲੌਕੇਡ ਟਰੰਪ ਹੋਣਾ ਨੇ ਜਿਹੜਾ ਉਹ ਲਗਾ ਦਿੱਤਾ। ਸੋ ਇਹ ਚੀਜ਼ ਜਿਹੜੀ ਸਾਹਮਣੇ ਆਈ ਆ, ਹੁਣ ਤੱਕ ਇਹ US ਦਾਅਵਾ ਕਰ ਰਿਹਾ ਵੀ 28 ਜਿਹੜੇ ਵੈਸਲ ਆ ਜੋ ਈਰਾਨ ਦੇ ਪੋਰਟ ਵੱਲ ਨੂੰ ਜਾਣੇ ਸੀਗੇ, ਉਹਨਾਂ ਨੂੰ ਰਿਟਰਨ ਜਿਹੜਾ ਉਹ ਕਰ ਦਿੱਤਾ ਗਿਆ ਆ। ਸੋ ਟਰਨ ਅਰਾਊਂਡ ਜਾਂ ਰਿਟਰਨ ਟੂ ਪੋਰਟ, ਜਿਹੜੇ ਈਰਾਨ ਵੱਲੋਂ ਤੁਰੇ ਸੀ ਉਹਨਾਂ ਨੂੰ ਉੱਧਰ ਵਾਪਸ ਘੱਲ ਦਿੱਤਾ ਆ, ਤੇ ਜਾਂ ਈਰਾਨ ਵੱਲ ਨੂੰ ਜਿਹੜੇ ਜਾ ਰਹੇ ਸੀ ਉਹਨਾਂ ਨੂੰ ਉੱਥੇ ਜਿਹੜਾ ਉਹ ਨਹੀਂ ਪਹੁੰਚਣ ਜਿਹੜਾ ਉਹ ਦਿੱਤਾ ਜਾ ਰਿਹਾ। ਸੋ ਉਧਰ ਈਰਾਨ ਇਹ ਕਹਿ ਰਿਹਾ ਆ ਵੀ ਕੁਛ ਜਿਹੜੀਆਂ ਸ਼ਿਪਸ ਆ ਉਹ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ US ਬਲੌਕੇਡ ਨੂੰ ਇੱਕ ਹਿਸਾਬ ਦੇ ਨਾਲ ਚਕਮਾ ਦੇ ਕੇ ਉਹ ਉੱਥੋਂ ਪਾਰ ਜਿਹੜੀਆਂ ਉਹ ਕਰ ਚੁੱਕੀਆਂ ਹੈਗੀਆਂ ਆ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ, ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਜਿਹੜਾ ਉਹ ਬਣਦਾ ਆ। ਪਾਕਿਸਤਾਨ ਜਿਹੜਾ ਕਹਿੰਦੇ ਵੀ ਉਹਨਾਂ ਨੇ ਅਨਾਉਂਸਮੈਂਟ ਹੁਣੇ ਕੀਤੀ ਆ ਕੁਛ ਮਿੰਟ ਪਹਿਲਾਂ, ਵੀ ਕਹਿੰਦੇ ਵੀ ਉਹ ਈਰਾਨ ਦੇ ਅਜੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਆ ਵੀ ਉਹਨਾਂ ਨੇ ਇਹ ਜਿਹੜੀ ਗੱਲਬਾਤ ਦੇ ਵਿੱਚ ਅਟੈਂਡ ਕਰਨਾ ਆ ਜਾਂ ਨਹੀਂ। ਤੇ ਕਹਿੰਦੇ ਵੀ ਬੜਾ ਅਨਯੂਜੂਅਲ ਜਿਹਾ ਕੰਮ ਬਣਿਆ ਪਿਆ ਆ। ਸੋ ਫਾਰ ਕਹਿੰਦੇ ਵੀ ਈਰਾਨ ਦੇ ਦੁਆਰਾ ਰੇਡੀਓ ਸਾਇਲੈਂਸ ਬਣਾ ਕੇ ਰੱਖੀ ਗਈ ਆ, ਤੇ ਕਹਿੰਦੇ ਵੀ ਅਸੀਂ ਬੈਕ ਚੈਨਲਸ ਦੇ ਥਰੂ ਸੁਣ ਰਹੇ ਆ ਵੀ ਕੁਛ ਇਨਫੋਰਮੇਸ਼ਨ ਸ਼ੇਅਰ ਕੀਤੀ ਜਾ ਰਹੀ ਆ ਪਾਕਿਸਤਾਨੀਆਂ, ਅਮਰੀਕਨਸ ਤੇ ਇਰਾਨੀਅਨਸ ਦੇ ਜਿਹੜੇ ਉਹ ਨਾਲ। US ਕਹਿੰਦਾ ਵੀ ਅਸੀਂ ਬਲੌਕੇਡ ਹਟਾਉਣਾ ਨਹੀਂ ਆ ਸਟ੍ਰੇਟ ਆਫ ਹਾਰਮੁਜ਼ ਦਾ, ਜਿੰਨੀ ਦੇਰ ਤੱਕ ਕੋਈ ਡੀਲ ਜਿਹੜੀ ਉਹ ਨਹੀਂ ਬਣ ਜਾਂਦੀ। ਤੇ ਬਲੌਕੇਡ ਲੱਗਣ ਦੇ ਕਰਕੇ ਈਰਾਨ ਵਾਲੇ ਕਹਿੰਦੇ ਵੀ ਅਸੀਂ ਜਿਹੜੀ ਆ ਹੁਣ ਗੱਲਬਾਤ ਨਹੀਂ ਕਰਨੀ। ਸੋ ਹਾਲ ਦੀ ਘੜੀ ਕੋਈ ਮਸਲਾ ਸੁਲਝਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈਗਾ। ਗਾਰਡੀਅਨ ਨਿਊਜ਼ਪੇਪਰ ਵੀ ਇਹ ਰਿਪੋਰਟ ਕਰ ਰਿਹਾ ਹੈਗਾ ਵੀ ਕਾਫੀ ਰਿਪਰੈਜ਼ੈਂਟੇਟਿਵ ਜਿਹੜੇ ਆ, ਦਰਜਨ ਤੋਂ ਵੱਧ ਫੋਰਨ ਡਿਪਲੋਮੇਟਸ ਉਹਨਾਂ ਦੇ ਵਿੱਚ ਜਿਹੜੇ ਆ ਯੂਨਾਈਟਿਡ ਨੇਸ਼ਨ ਦੇ ਆਫਿਸਰਸ ਤੋਂ ਉਹ ਵਿਜ਼ਿਟ ਕਰਨ ਗਏ ਆ। ਉਹਨਾਂ ਨੇ ਜੋ ਨੁਕਸਾਨ ਹੋਇਆ ਈਰਾਨ ਦੇ ਵਿੱਚ ਉਹ ਦੇਖਿਆ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਹੈ ਵੀ ਜੇ 14 ਦਿਨਾਂ ਦਾ ਜਿਹੜਾ ਸੀਜ਼ ਫਾਇਰ ਕੱਲ ਨੂੰ ਖਤਮ ਹੋਣਾ ਆ, ਉਹ ਡੈਡਲਾਈਨ ਅਸੀਂ ਕਿਸੇ ਤਰ੍ਹਾਂ ਵਧਾਣੀ ਨਹੀਂ। ਤੇ ਮੈਂ ਇਹ ਕਹਿੰਦਾ ਵੀ ਐਕਸਪੈਕਟ ਕਰਦਾ ਆ ਵੀ ਰਾਈਟ ਵੇ ਜਿਹੜੀ ਅਸੀਂ ਬੰਬਿੰਗ ਕਰਨੀ ਸ਼ੁਰੂ ਕਰ ਦੇਵਾਂਗੇ। ਹੋਰ ਸਾਡੇ ਕੋਲ ਕੋਈ ਆਫਿਸ ਚੁਆਇਸ ਨਹੀਂ ਹੈਗੀ, ਤੇ ਮਿਲਟਰੀ ਜਿਹੜੀ ਆ ਉਹ ਪੂਰੀ ਤਰ੍ਹਾਂ ਰੈਡੀ ਹੈਗੀ ਆ ਬੰਬਾਰਡਮੈਂਟ ਦੇ ਲਈ। ਐਟ ਦ ਸੇਮ ਟਾਈਮ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਨਵੀਆਂ ਨੈਗੋਸੀਏਸ਼ਨ ਆ ਉਹਨਾਂ ਦੇ ਉੱਤੇ ਵੀ JD ਵੈਂਸ ਤੇ ਈਰਾਨ ਦੇ ਜਿਹੜੇ ਪਾਰਲੀਮੈਂਟਰੀ ਸਪੀਕਰ ਮੁਹੰਮਦ ਬਾਗਰ ਗਾਲੀਬਫ ਉਹ ਇਸਲਾਮਾਬਾਦ ਪਹੁੰਚਣਗੇ, ਪਰ ਹਜੇ ਪਹੁੰਚੇ ਆ ਕਿ ਨਹੀਂ ਇਹ ਤੁਸੀਂ ਪਹਿਲਾਂ ਵੀ ਜਿਹੜੀ ਖਬਰ ਆ ਉਹ ਦੱਸ ਚੁੱਕੇ ਹੈਗੇ ਆ। ਪੀਟ ਹੈਗਸਥ ਜੋ ਪੈਂਟਾਗਨ ਦੇ ਸੈਕਟਰੀ ਆ, ਉਹਨਾਂ ਨੇ ਪਿਛਲੇ ਹਫਤੇ ਕਿਹਾ ਸੀ ਵੀ ਅਮਰੀਕਾ ਵਾਲੇ ਲੌਕਡ ਐਂਡ ਲੋਡਡ ਆ ਈਰਾਨ ਦੇ એનર્ਜੀ ਗ੍ਰਿਡ ਨੂੰ ਡਿਸਟਰੋਏ ਕਰਨ ਦੇ ਲਈ। ਸੋ ਪੂਰੀ ਉਧਰੋਂ ਧਮਕੀ ਵੀ ਆ ਤੇ ਉਧਰੋਂ ਜਿਹੜੀ ਆ ਨੈਗੋਸ਼ੀਏਸ਼ਨ ਹੋਣ ਕਰਨ ਦੀ ਜਿਹੜੀ ਗੱਲਬਾਤ ਵੀ ਹੈਗੀ ਆ। ਮੇਨ ਮੁੱਦਾ ਇਸ ਵੇਲੇ ਹੁਣ ਬਲੌਕੇਡ ਦਾ ਜੋ ਸਟੇਟ ਆਫ ਹਾਰਮੁਜ਼ ਆ ਉਹ ਬਣ ਚੁੱਕਾ ਹੈ, ਕਿਉਂਕਿ 20% ਦੁਨੀਆ ਦਾ ਜਿਹੜਾ ਨੈਚੁਰਲ ਗੈਸ ਤੇ ਤੇਲ ਆ, ਕਰੂਡ ਆਇਲ ਆ, ਉਹ ਇੱਥੋਂ ਲੰਘਦਾ ਹੈਗਾ। ਈਰਾਨ ਦਾ ਗ੍ਰਿਪ ਆ ਸਟੇਟ ਦੇ ਉੱਤੇ, ਸਟੇਟ ਆਫ ਹਾਰਮੁਜ਼ ਦੇ ਉੱਤੇ। ਇਸ ਟਾਈਮ ਬ੍ਰੈਂਟ ਕਰੂਡ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਉਹ $95 ਪਰ ਬੈਰਲ ਤੇ ਆ, ਲਗਭਗ 30% ਹਾਈ ਆ ਫਰਵਰੀ 28 ਨਾਲੋਂ, ਜਦੋਂ ਜਿਹੜੀ ਜੰਗ ਆ ਉਹ ਸ਼ੁਰੂ ਹੋਈ ਸੀ। ਸੋ ਇੱਕ ਪਾਸੇ ਸੀਜ਼ ਫਾਇਰ ਦਾ ਵੀ ਸਿਗਨਲ ਚੱਲ ਰਿਹਾ ਹੈਗਾ, ਦੂਜੇ ਪਾਸੇ ਪੂਰੀ ਤਿਆਰੀਆਂ ਵੀ ਚੱਲ ਰਹੀਆਂ ਵੀ ਕਿਹੜੇ ਟਾਈਮ ਆਪਾਂ ਜਿਹੜਾ ਅਟੈਕ ਕਰਨਾ ਹੈਗਾ। ਸੋ ਬਹੁਤ ਜ਼ਿਆਦਾ ਜਿਹੜੀ ਟੈਂਸ ਸਿਚੁਏਸ਼ਨ ਬਣੀ ਆ, ਪਰ ਦੁਨੀਆ ਦੀਆਂ ਜਿਹੜੀਆਂ ਸਾਰੀਆਂ ਨਜ਼ਰਾਂ ਆ ਉਹ ਉੱਥੇ ਲੱਗੀਆਂ ਹੋਈਆਂ ਹੈਗੀਆਂ। ਵਾਈਟ ਹਾਊਸ ਦੇ ਆਫੀਸ਼ੀਅਲਸ ਨੇ ਇਹ ਕਿਹਾ ਵੀ ਵੈਂਸ ਜੋ JD ਵੈਂਸ ਆ ਉਹ ਅਮਰੀਕਨ ਡੈਲੀਗੇਸ਼ਨ ਨੂੰ ਲੀਡ ਕਰਨਗੇ, ਪਰ ਇਰਾਨੀਅਨ ਡੈਲੀਗੇਸ਼ਨ ਦਾ ਕਿਸੇ ਤਰ੍ਹਾਂ ਦਾ ਵੀ ਕੌਣ ਲੀਡ ਕਰੂਗਾ ਉਹ ਨਹੀਂ ਦੱਸਿਆ ਗਿਆ। ਈਰਾਨ ਦਾ ਜੋ ਟੈਲੀਵਾਈ ਜਿਹੜਾ ਉਹਨਾਂ ਦਾ ਗਵਰਨਮੈਂਟ ਦਾ ਜਿਹੜਾ ਟੈਲੀਵਿਜ਼ਨ ਸਟੇਸ਼ਨ ਹੈਗਾ ਆ, ਉਹਨਾਂ ਨੇ ਕਿਹਾ ਵੀ ਕਿਸੇ ਤਰ੍ਹਾਂ ਦਾ ਸਾਡਾ ਜਿਹੜਾ ਡੈਲੀਗੇਸ਼ਨ ਆ
ਉਹ ਇਸਲਾਮਾਬਾਦ ਹਜੇ ਨਹੀਂ ਪਹੁੰਚਿਆ ਹੈਗਾ। ਸੋ ਇਹ ਸਿਚੁਏਸ਼ਨ ਇਰਾਨ, ਇਜ਼ਰਾਈਲ ਤੇ ਯੂਐਸ ਵਾਰ ਦੀ ਬਣੀ ਹੋਈ ਹੈਗੀ। ਜਿਹੜੇ ਪਾਰਲੀਮੈਂਟ ਦੇ ਮੇਨ ਜਿਹੜੇ ਬੰਦੇ ਆ ਗਲਿਫ ਬਾਗ, ਜਿਨ੍ਹਾਂ ਦੀ ਆਪਾਂ ਬਾਰ-ਬਾਰ ਜਿਹੜੀ ਗੱਲ ਕਰ ਰਹੇ ਆ, ਉਹ ਇਸ ਟਾਈਮ ਉੱਭਰ ਰਿਹਾ ਚਿਹਰਾ ਹੈਗਾ ਆ। ਜਿਹੜਾ ਵੈਸਟਰਨ ਮੀਡੀਆ ਆ, ਅਮਰੀਕਨ ਮੀਡੀਆ ਆ ਜਾਂ ਹੋਰ ਮੁਲਕਾਂ ਦੇ ਆ, ਉਹ ਉਹਨਾਂ ਦੀ ਪਰਸਨੈਲਿਟੀ ਦੇ ਉੱਤੇ ਜਿਹੜੇ ਇਸ ਟਾਈਮ ਅਕੈਡਮਿਕਸ ਆ ਉਹ ਫੋਕਸ ਕਰ ਰਹੇ ਆ ਵੀ ਹਾਂ ਭਾਈ ਇਹ ਕਿਸ ਤਰੀਕੇ ਦੇ ਨਾਲ ਆ। ਕਹਿੰਦੇ ਵੀ ਈਰਾਨ ਦੇ ਵਿੱਚ ਇੱਥੇ ਕਹਿੰਦੇ ਵੀ ਇੱਕ ਲੋਕਾਂ ਨੂੰ ਬਹੁਤ ਭੁਲੇਖਾ ਆ ਵੀ ਸ਼ਾਇਦ ਉੱਥੇ ਇੱਕ ਬੰਦਾ ਜਿਹੜਾ ਬੰਦਾ ਨੈਗੋਸ਼ੀਏਟ ਕਰ ਰਿਹਾ ਉਹਦੇ ਹੀ ਕੰਟਰੋਲ ਦੇ ਵਿੱਚ ਸਾਰਾ ਕੁਝ ਜਿਹੜਾ ਹੁੰਦਾ ਹੈ। ਪਰ ਕਹਿੰਦੇ ਵੀ ਉੱਥੇ ਦਾ ਜਿਹੜਾ ਤੁਹਾਨੂੰ ਸਮਝਣਾ ਪੈਣਾ ਆ ਵੀ ਜਿੰਨੀ ਦੇਰ ਤੱਕ ਉੱਥੇ ਦੀ ਸੁਪਰੀਮ ਕੌਂਸਲ, ਜਿਹੜਾ ਸੁਪਰੀਮ ਲੀਡਰ ਤੇ ਹੋਰ ਜਿਹੜੀ IRGC ਆ, ਜੇ ਉਹਨਾਂ ਦਾ ਸਾਥ ਨਹੀਂ ਹੈਗਾ ਤਾਂ ਉਹ ਇੱਕ ਆਮ ਪੋਲੀਟੀਸ਼ੀਅਨ ਆ। ਫਿਰ ਉਹਦੇ ਨਾਲ ਕੋਈ ਗੱਲ ਕੀਤੀ ਨਾ ਕੀਤੀ ਉਹਦਾ ਕੋਈ ਬਹੁਤਾ ਮਾਇਨੇ ਨਹੀਂ ਰੱਖਦਾ। ਸੋ ਕਹਿੰਦੇ ਵੀ ਆਬਵੀਅਸਲੀ ਜੇ ਉਹ ਗੱਲ ਕਰਨ ਦੇ ਲਈ ਪਹੁੰਚ ਰਿਹਾ ਤਾਂ ਉਹ ਇੰਪੋਰਟੈਂਟ ਹੈਗਾ ਆ, ਪਰ ਇਕੱਲੇ ਉਹਦੀ ਪਰਸਨੈਲਿਟੀ ਬੇਸ ਦੇ ਉੱਤੇ ਇਹ ਜਿਹੜੀ ਡੀਲ ਨਹੀਂ ਹੋਣੀ। ਜੋ ਪਿੱਛੇ ਉਸ ਨੂੰ ਇਸ਼ਾਰੇ ਜਿਹੜੇ ਉਹ ਮਿਲ ਰਹੇ ਆ, ਉਹ ਸੈਂਟਰਲਾਈਜ਼ਡ ਜਿਹੜੇ ਉਸ ਨੂੰ ਕਹਿ ਲਓ ਵੀ ਇਸ਼ਾਰੇ ਜਿਹੜੇ ਮਿਲ ਰਹੇ ਆ ਵੀ ਹਾਂ ਭਾਈ ਕੀ ਅੱਗੇ ਇਸ ਦੇ ਵਿੱਚ ਤੂੰ ਕਰਨਾ ਹੈਗਾ ਆ ਤੇ ਕਿਹਦੇ ਨਾਲ ਗੱਲ ਕਰਨੀ ਆ ਤੇ ਕਿਵੇਂ ਜਿਹੜਾ ਉਹ ਹੋ ਸਕਦਾ ਆ। ਉਹ ਤਾਂ ਕਹਿੰਦੇ ਵੀ ਜਿਹੜਾ ਵਿਟਕੌਫ ਤੇ ਕੁਸ਼ਨਰ ਘੱਲਿਆ ਆ ਅਮਰੀਕਾ ਦੇ ਵੱਲੋਂ, ਉਹ ਤਾਂ ਇਜ਼ਰਾਈਲ ਦੀਆਂ ਹੀ ਗੱਲਾਂ ਉਹਨਾਂ ਦੇ ਲਈ ਹੀ ਜਿਹੜਾ ਉਹ ਕਰੂਗਾ। ਪਰ ਕਹਿੰਦੇ ਵੀ JD ਵੈਂਸ ਦੇ ਨਾਲ ਗੱਲਬਾਤ ਕਰਨੀ ਇਸ ਲਈ ਵੀ ਥੋੜੀ ਜੀ ਈਰਾਨ ਵਾਲਿਆਂ ਨੂੰ ਠੀਕ ਲੱਗ ਰਹੀ ਆ, ਕਿਉਂਕਿ JD ਵੈਂਸ ਦਾ ਇਨੀਸ਼ੀਅਲ ਸਟਾਂਸ ਇਸ ਲੜਾਈ ਦੇ ਉਲਟ ਜਿਹੜਾ ਉਹ ਸੀਗਾ। ਸੋ ਇਸ ਲਈ ਕਹਿੰਦੇ ਵੀ ਉਹ ਗੱਲਬਾਤ ਵੀ JD ਵੈਂਸ ਦੇ ਨਾਲ ਕਰਕੇ ਦੇਖ ਸਕਦੇ ਆ। ਆਲਦੋ ਉਹਨਾਂ ਦਾ ਮਾਸਟਰ ਵੀ ਜਿਹੜਾ ਉਹ ਇਜ਼ਰਾਈਲ ਹੋ ਸਕਦਾ, ਕਿਉਂਕਿ ਪਿਛਲੀ ਵਾਰੀ ਵੀ ਇਹੀ ਰਿਪੋਰਟਸ ਆਈਆਂ ਸੀਗੀਆਂ ਵੀ ਗੱਲਬਾਤ ਚੱਲਦੀ ਦੇ ਦੌਰਾਨ ਜਿਹੜੀ 21 ਘੰਟੇ ਹੋਈ ਸੀ, ਇਜ਼ਰਾਈਲ ਦੀ ਨੇਤਨਯਾਹੂ ਦੀ ਕਾਲ ਆਉਣ ਤੋਂ ਬਾਅਦ ਦੇ ਵਿੱਚ ਹੀ JD ਵੈਂਸ ਦਾ ਕਹਿ ਲਓ ਵੀ ਸਟਾਂਸ ਜਿਹੜਾ ਆ ਇਹ ਗੱਲਬਾਤ ਨੂੰ ਕਿਸੇ ਅੱਗੇ ਪਾਸੇ ਜਿਹੜਾ ਉਹ ਬਦਲਾਉਣ ਤੋਂ ਜਿਹੜਾ ਉਹ ਬਦਲ ਗਿਆ ਹੈਗਾ ਆ। ਸੋ ਹੁਣ ਦੇਖਦੇ ਆ ਵੀ ਅੱਗੇ ਕੀ ਹੁੰਦਾ। ਕੱਲ ਜਦੋਂ ਆਪਾਂ ਸ਼ਾਮ ਨੂੰ ਖਬਰਾਂ ਕਰ ਰਹੇ ਸੀ, ਪਹਿਲੋਂ ਕਹਿੰਦੇ ਸੀ ਜਾਣਾ ਨਹੀਂ, ਫਿਰ ਉਦੋਂ ਹੀ ਇਹ ਖਬਰ ਆ ਗਈ ਸੀ ਵੀ ਜਾਣ ਲੱਗੇ ਆ, ਤੇ ਹੁਣ ਪਾਕਿਸਤਾਨੀ ਇੰਤਜ਼ਾਰ ਕਰ ਰਹੇ ਆ ਵੀ ਈਰਾਨ ਵਾਲੇ ਕੁਝ ਦੱਸਣ ਵੀ ਹਾਂ ਭਾਈ ਆਉਣਾ ਕਿ ਨਹੀਂ ਆਉਣਾ। ਉਧਰੋਂ JD ਵੈਂਸ ਦੀ ਟਿਕਟ ਕਟਾਈ ਬੈਠੇ ਆ ਵੀ ਭਾਈ ਚਲੇ ਜਾ ਭਾਈ ਹੁਣ ਉਧਰ ਨੂੰ ਗੱਲਬਾਤ ਕਰਨ ਦੇ ਲਈ, ਪਰ ਉਹ ਗੱਲ ਜਿਹੜੀ ਉਹ ਕਿਸੇ ਤਣ ਪੱਤਣ ਨਹੀਂ ਲੱਗ ਰਹੀ। ਟਿਕਟ ਨੂੰ ਐਕਸਟੈਂਡ ਕਰਨਾ ਜਿਹੜਾ ਉਹ ਬਾਰ-ਬਾਰ ਅੱਗੇ ਨੂੰ ਪੈ ਰਿਹਾ ਹੈਗਾ। ਆਲਦੋ ਇਹ ਇੱਕ ਮਜ਼ਾਕੀਆ ਲਹਿਜੇ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ। ਆਬਵੀਅਸਲੀ JD ਵੈਂਸ ਉਹਨਾਂ ਨੇ ਟਿਕਟ ਕਟਾ ਕੇ ਨਹੀਂ, ਉਹਨਾਂ ਨੇ 에ਅਰਫੋਰਸ 2 ਦੇ ਉੱਤੇ ਹੀ ਜਿਹੜਾ ਉਹ ਜਾਣਾ ਹੁੰਦਾ ਆ। ਪਰ ਇੱਕ ਉਹ ਗੱਲ ਆ ਵੀ ਇੱਧਰ ਵੀ ਜਿਹੜਾ ਉਹ ਇਸ ਟਾਈਮ ਈਰਾਨ ਵਾਲੇ ਜਿਹੜਾ ਇੰਤਜ਼ਾਰ ਕਰਾ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਸਮਝਿਆ ਜਾਊਗਾ ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਦੱਸੂਗਾ। ਪਰ ਲੋਕ ਕਹਿਣ ਨੂੰ ਤਾਂ ਇਹ ਵੀ ਕਹਿ ਰਹੇ ਆ ਵੀ ਇਦਾਂ ਲੱਗ ਰਿਹਾ ਵੀ ਜਿਹਦਾ ਈਰਾਨ ਦਾ ਪਲੜਾ ਇਸ ਚੀਜ਼ 'ਚ ਭਾਰੀ ਹੋਵੇ, ਵੀ ਹੁਣ ਅਮਰੀਕਾ ਵਾਲਿਆਂ ਨੂੰ ਵੇਟ ਕਰਨੀ ਪੈ ਰਹੀ ਆ ਵੀ ਈਰਾਨ ਦੀ, ਵੀ ਹਾਂ ਉਹ ਕਹਿਣਗੇ ਤਾਂ ਫਿਰ ਆਪਾਂ ਜਿਹੜੀ ਉਹ ਗੱਲ ਅੱਗੇ ਕਰਨੀ ਆ।